ਸਿੱਧਾ 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 ਪੁੱਤਰੇ ਹਟ ਸਿੱਧਾ ਰੱਖ ਕੇ ਯਾਰ ਸਿੱਧਾ ਰੱਖਣਾ ਇੱਥੇ ਥੱਲੇ ਚੱਲ ਸ਼ਾਬਾਸ਼ ਬੰਨਾ ਲਾ ਸ਼ਾਬਾਸ਼ ਕਰ ਮਾਰਿਆ ਸ਼ਾਬਾਸ਼ ਕਰ ਮਾਰਿਆ ਸਿੱਧਾ 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 ਸਾਡੇ ਖੇਤਾਂ ਵਿੱਚ ਰੱਬ ਵਸਦਾ, ਸਾਨੂੰ ਸਵਰਗਾਂ ਦੀ ਲੋੜ ਕੋਈ ਨਾ। ਅਸਲਾਮ ਅਲੈਕੁਮ, ਕੀ ਹਾਲ ਹੈ ਮਿੱਤਰੋ ਪਿਆਰਿਓ। ਮੈਂ ਤੁਹਾਡਾ ਆਪਣਾ ਮਿੱਤਰ, ਤੁਹਾਡਾ ਮੇਲੀ, ਤੁਹਾਡਾ ਬੇਲੀ, ਤੁਹਾਡਾ ਸਭ ਦਾ ਸਾਂਝਾ ਆਬਜ਼ ਆ ਤੁਹਾਡੇ ਨਾਲ। ਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਵੇਲੇ ਨੇ ਬੜੀ ਸਪੀਡ ਲਾਈ ਹੋਈ ਹੈ, ਲੋਕ ਇਹਨੂੰ ਤਰੱਕੀ ਵੀ ਕਹਿੰਦੇ ਨੇ। ਤੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਕਿ ਸਾਡੇ ਵਾਸਤੇ ਆਸਾਨੀਆਂ ਪੈਦਾ ਹੋਈਆਂ ਨੇ ਇਸ ਸਪੀਡ ਦੇ ਨਾਲ। ਲੇਕਿਨ ਕਿਸੇ ਜਗ੍ਹਾ ਤੇ ਆ ਕੇ ਇੰਝ ਲੱਗਦਾ ਕਿ ਇਸ ਸਪੀਡ ਨੇ ਸਾਨੂੰ ਸਾਡੇ ਤੋਂ ਦੂਰ ਕੀਤਾ ਹੈ, ਸਾਨੂੰ ਸਾਡੀ ਧਰਤੀ ਤੋਂ ਦੂਰ ਕੀਤਾ ਹੈ, ਸਾਨੂੰ ਰੱਬ ਤੋਂ ਦੂਰ ਕੀਤਾ ਹੈ। ਪਰ ਹਜੇ ਵੀ ਕੋਈ ਐਸੀਆਂ ਜਗ੍ਹਾ ਹੈਗੀਆਂ ਨੇ ਜਿਹੜੀਆਂ ਅਸੀਂ ਲੱਭ ਕੇ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ, ਜਿੱਥੇ ਸਾਨੂੰ ਫੀਲ ਹੁੰਦਾ ਹੈ ਕਿ ਅੱਜ ਵੀ ਉੱਥੇ ਰੱਬ ਐਵੇਂ ਲੱਗਦਾ ਕਿ ਜਿਵੇਂ ਨਾਲ ਬੈਠਾ ਹੈ, ਰੱਬ ਐਵੇਂ ਲੱਗਦਾ ਤੁਹਾਡੇ ਵਿੱਚ ਮੌਜੂਦ ਹੈ। ਤੇ ਅਜਿਹੇ ਇੱਕ ਜੀਵ ਦੇ ਨਾਲ ਅੱਜ ਤੁਹਾਨੂੰ ਮਿਲਾਵਾਂਗੇ ਜਿਹੜਾ ਅੱਜ ਵੀ ਜੋਗਾਂ ਦੇ ਨਾਲ ਹਲ ਵਾਹੁੰਦਾ ਹੈ। ਉਹ ਆਪਣੀ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਹੈ, ਹਰ ਕੰਮ ਨੂੰ ਬੜੇ ਚਾਅ ਦੇ ਨਾਲ ਕਰਦਾ ਹੈ। ਜਦੋਂ ਕਿਸੇ ਕੰਮ ਨੂੰ ਤੁਸੀਂ ਚਾਅ ਨਾਲ ਕਰਦੇ ਹੋ ਨਾ, ਫਿਰ ਉਹਦਾ ਜਿਹੜਾ ਹੁਸਨ ਹੈ, ਉਹਦੀ ਜਿਹੜੀ ਖੂਬਸੂਰਤੀ ਹੈ, ਉਹਦੀ ਜਿਹੜੀ ਮਿਠਾਸ ਹੈ, ਉਹ ਦੁਬਾਲਾ ਹੋ ਜਾਂਦੀ ਹੈ। ਆਓ ਜੀ ਫਿਰ ਤੁਹਾਨੂੰ ਇੱਕ ਜੀ ਨਾਲ ਮਿਲਾਉਂਦੇ ਹਾਂ ਅਤੇ ਉਹਦੇ ਨਾਲ ਥੋੜ੍ਹੀ ਜਿਹੀ ਗੱਪਸ਼ਪ ਵੀ ਲਾਉਂਦੇ ਹਾਂ ਅਤੇ ਉਹਦਾ ਕੰਮ ਵੀ ਵਿਖਾਉਂਦੇ ਹਾਂ ਕਿ ਉਹ ਅੱਜ ਵੀ ਕਿਵੇਂ ਢੱਗਿਆਂ ਦੇ ਨਾਲ ਹਲ ਵਾਹੁੰਦਾ ਹੈ ਅਤੇ ਆਪਦੇ ਪੁਰਖਾਂ ਨੂੰ ਯਾਦ ਕਰਦਾ ਹੈ, ਆਪਦੇ ਪੁਰਖਾਂ ਦੀ ਮੁਹੱਬਤ ਨੂੰ ਯਾਦ ਕਰਦਾ ਹੈ। ਅਤੇ ਉਹ ਦੱਸਦਾ ਹੈ ਕਿ ਮੇਰਾ ਬਾਪ ਜਿਹੜਾ ਹੈ ਉਹ ਵੀ ਇੰਝ ਹੀ ਹਲ ਵਾਹੁੰਦਾ ਸੀ ਅਤੇ ਮੈਨੂੰ ਮੁਹੱਬਤ ਹੈ ਇਸ ਜੋਗ ਦੇ ਨਾਲ, ਮੈਨੂੰ ਮੁਹੱਬਤ ਹੈ ਇਹਨਾਂ ਹਲਾਂ ਦੇ ਨਾਲ, ਇਸ ਲਈ ਮੈਂ ਵੀ ਇਹਨਾਂ ਹਲਾਂ ਦੇ ਨਾਲ ਹੀ ਆਪਣੀ ਜ਼ਮੀਨ ਦੀ ਵਾਹੀ ਬੀਜੀ ਕਰਨਾ। ਅਤੇ ਆਓ ਫਿਰ ਤੁਹਾਨੂੰ ਮਿਲਾਉਂਦੇ ਹਾਂ ਕਿਸਾਨੀ ਮਿੱਟੀ ਅਤੇ ਮੁੜਕੇ ਦੇ ਨਾਲ। ਆਓ ਜੀ। ਜਿਵੇਂ ਜਿਵੇਂ ਟਾਈਮ ਗੁਜ਼ਰਦਾ ਜਾ ਰਿਹਾ ਹੈ, ਉਸ ਟਾਈਮ ਦੇ ਨਾਲ ਨਾਲ ਸਾਨੂੰ ਇਸ ਚੀਜ਼ ਦਾ ਅਹਿਸਾਸ ਹੋ ਰਿਹਾ ਕਿ ਅਸੀਂ ਬਹੁਤ ਕੁਝ ਜਿਹੜਾ ਨਾ ਉਹ ਅਸੀਂ ਗਵਾ ਰਹੇ ਹਾਂ। ਪਰ ਇਹ ਜਿਹੜੇ ਬਾਬਾ ਜੀ ਨੇ, ਇਹਨਾਂ ਨੇ ਗਵਾਇਆ ਨਹੀਂ ਹੈ, ਇਹਨਾਂ ਨੇ ਆਪਣੇ ਆਪ ਨੂੰ ਯਾਦ ਰੱਖਿਆ ਤੇ ਆਪਣੇ ਬਾਪ ਨੂੰ ਯਾਦ ਰੱਖਿਆ। ਅਸਲਾਮ ਅਲੈਕੁਮ, ਕੀ ਹਾਲ ਹੈ ਜੀ ਬਜ਼ੁਰਗੋ? ਕਿਵੇਂ ਦੌਰ ਬਹੁਤ ਤਰੱਕੀ ਕਰ ਗਿਆ, ਉਹਦੇ ਬਾਵਜੂਦ ਜਿਹੜਾ ਹੈ ਉਹ ਤੁਸੀਂ ਅੱਜ ਵੀ ਜੋਗਾਂ ਦੇ ਨਾਲ ਤੇ ਹਲ ਦੇ ਨਾਲ, ਤੇ ਉਹੀ ਜਿਹੜਾ ਕਿਸਾਨ ਦਾ ਇੱਕ ਪੁਰਾਣਾ ਸਕੈਚ ਸੀ ਨਾ, ਜਿਵੇਂ ਕਿਸਾਨ ਸਲੂਕਾ ਜਿਹਾ ਪਾਇਆ ਹੈ ਤੇ ਮੁੜਕਾ ਆਇਆ ਹੈ ਤੇ ਮਿੱਟੀ ਨਾਲ ਮਿੱਟੀ ਹੋਇਆ ਹੈ, ਬਹੁਤ ਖੂਬਸੂਰਤ ਲੱਗ ਰਿਹਾ ਹੈ ਮੈਨੂੰ ਤਾਂ ਵੇਖਣ ਵਿੱਚ ਕਿ ਬਹੁਤ ਪਿਆਰ ਦੇ ਨਾਲ। ਔਰ ਤੁਹਾਡੀ ਜਿਹੜੀ ਬੋਲੀ ਹੈ ਉਹ ਸਮਝ ਰਹੇ ਨੇ ਬੋਲਦੇ ਵੀ ਬਿਲਕੁਲ। ਆ ਕਿਵੇਂ ਸਾਰਾ ਕਿਉਂ ਕਰਦੇ ਹੋ ਤੁਸੀਂ ਅੱਜ ਵੀ? ਇਹ ਅਸੀਂ ਅਨਪੜ੍ਹ, ਪੜ੍ਹੇ ਨਹੀਂ, ਮੁਲਾਜ਼ਮਤ ਨਹੀਂ ਸਿੱਖੀ ਗਈ, ਇੰਗਲਿਸ਼ ਨਹੀਂ ਸਿੱਖੀ, ਉਰਦੂ ਨਹੀਂ ਸਿੱਖਿਆ, ਤੇ ਸਾਨੂੰ ਰੱਬ ਦੀ ਦਾਤ ਨੇ ਰੋਜ਼ੀ ਇਸ ਮਿੱਟੀ ਵਿੱਚੋਂ ਦੇਣੀ। ਉਤਲਾ ਬੋਲਦੇ ਇਹ ਸਾਡੇ ਆਖੇ ਲੱਗੇ ਨਾ, ਤੇ ਐਵੇਂ ਹੁੰਦਾ ਕਿ ਜਿਵੇਂ ਅਸੀਂ ਪੂਰੇ ਮੋਗੇ ਦੇ ਮਾਲਕ ਹਾਂ। ਵਾਹ ਵਾਹ ਵਾਹ। ਜਦੋਂ ਆਖਾਂ ਨਾ ਉਰੇ ਆ ਇਕੱਠਾ ਕਰਕੇ ਆ, ਤਾਂ ਉਦੋਂ ਐਵੇਂ ਹੋਣਾ ਵੀ ਯਾਰ ਓਏ ਇਹਨੂੰ ਆਟਾ ਵੀ ਦਈ, ਘਰ ਵਾਲੀ ਨੂੰ ਆਖਾਂ ਨੂੰ ਆਟਾ ਵੀ ਦਈ, ਥੋੜਾ ਬਹੁਤਾ ਘਿਓ ਬਚਾ ਬਹੁਤ ਨੂੰ ਦੇਣਾ, ਪੁੱਤਰਾਂ ਤਰ੍ਹਾਂ ਇਹਨਾਂ ਨੂੰ ਬੱਚਿਆਂ ਤਰ੍ਹਾਂ ਰੱਖਣਾ। ਹਾਂ, ਤੇ ਤੁਹਾਡੇ ਜਿਹੜੇ ਬਾਪ ਸਨ, ਹਾਂਜੀ, ਉਹ ਵੀ ਇਹਦੇ ਨਾਲ ਹੀ ਮਸ਼ਹੂਰ ਹੋ ਮਰੋ। ਹਾਂ, ਬਹੁਤ ਜ਼ਬਰਦਸਤ। ਹੁਣ ਤੇ ਮਸ਼ੀਨਰੀ ਚੱਲ ਗਈ ਨਾ, ਤਿੰਨ ਜੋਗਾਂ ਮਸਲਾ ਅਗਰ ਪਿਛੜ ਵਗਣੀਆਂ, ਇੱਕ ਦੋ ਮੁਲਾਜ਼ਮ ਹੋਣੇ ਨਾਲ ਆਪ ਹੋਣਾ, ਆਪ ਅਗਲਾ ਹਲ ਵਾਹਣਾ, ਤੇ ਤਿੰਨ ਚਾਰ ਏਕੜ ਪੈਲੀ ਵਾਹਣੀ ਜੋਗਾਂ ਨਾਲ, ਫਿਰ ਸੁਹਾਗਾ ਮਾਰਨਾ ਉੱਤੇ ਖਲੋ ਕੇ, ਫਿਰ ਬੋਲਦ ਨੂੰ ਛੇੜਨਾ ਵੀ, ਬੋਲਦਾ ਛਾਲਾ ਮਾਰ ਕੇ ਮੁੜ ਸ਼ਾਮ ਨੂੰ ਗੁੜ ਦੇਣਾ, ਆਟਾ ਦੇਣਾ, ਘਿਓ ਵੀ ਦੇਣਾ, ਸ਼ੇਰ ਨੂੰ ਫਿਰ ਤਾਜ਼ਾ। ਇਹ ਸਾਡੀ ਇੱਕ ਰੋਜ਼ੀ ਅੱਲਾਹ ਤਾਲਾ ਨੇ ਇਸ ਜ਼ਮੀਨ 'ਚ ਬਣਾਈ, ਤੇ ਬਹੁਤ ਪਿਆਰ ਹੈ ਤੁਹਾਨੂੰ ਜੋਗਾਂ ਨਾਲ। ਬਿਲਕੁਲ ਜੀ, ਅੱਲਾਹ ਦੀ ਜ਼ਾਤ ਪਾਕ, ਅੱਲਾਹ ਤਾਲਾ ਇਹਨਾਂ ਦੇ ਸਿਰ ਤੇ ਵੇਖੋ, ਇਹ ਹੁਣ ਖੱਤੀ ਵਾਹ ਦਿੱਤੀ ਤੇ ਇਹਨੇ ਉਹ ਉੱਤੇ ਹਾਲ ਪਿਆ, ਖੇਲਾਂ ਪਾ ਕੇ ਮੈਂ 1000 ਰੁਪਇਆ ਲੈ ਲੈਣਾ, ਤੇ ਰੋਈ ਨਹੀਂ। ਬਿਹਤਰੀਨ ਜੀ।
ਹੱਕ ਲਾਲ ਦੀ ਨਹੀਂ ਹੋਈ। ਹਾਂ ਹੱਕ ਲਾਲ ਮੈਂ ਕਹਿੰਦਾ ਰੋਦੀ ਖਾਦੀ ਨਾ, ਮੈਂ ਜਿੰਨਾ- ਕਰਕੇ ਖਾਦੀ, ਮੇਰੀ ਉਮਰ ਵੇਖ ਲਾ। ਹਾਂ ਤੇ ਮੈਂ ਮਜ਼ਦੂਰੀ ਕਰਕੇ ਤੇ ਨਾਲੇ ਬੱਚੇ ਪਾਲ ਲਵਾਂ, ਨਾਲੇ ਮੇਰਾ ਸ਼ੌਕ ਪੂਰਾ ਹੁੰਦਾ ਰਿਹਾ। ਹਾਂ ਤੇ ਜਦੋਂ ਤੁਸੀਂ ਆ ਵਾਹ ਰਹੇ ਹੁੰਦੇ ਹੋ, ਹਾਂਜੀ। ਬਾਪ ਯਾਦ ਆਉਂਦਾ? ਹਾਂਜੀ ਵਾਲਦ ਤੁਹਾਡਾ ਯਾਦ ਆਉਂਦਾ ਤੁਹਾਨੂੰ? ਬਾਪੂ ਬਿਲਕੁਲ ਜੀ, ਉਹਲੇ ਵੱਲ ਦਾ ਤਾਂ ਬਹੁਤ ਵੱਡਾ ਸਾਰਾ ਨਾਂ ਸੀ ਨਾ। ਅੱਛਾ। ਤੇ ਯਾਰ ਇਹ ਕਿਹੜਾ ਹਸਣਾ ਧੂੜਾ, ਹਾਂ ਇਹ ਕਿਹੜਾ ਹਸਣਾ ਧੂੜਾ ਵੀ ਉਹਨੇ ਇਹ ਕੰਨ ਤੇ ਖੁੱਲਾ ਤੇ ਬੋਲ ਡਿੱਗ ਪਏਗਾ। ਹਾਂ 6 ਫੁੱਟ ਗੱਭਰੂ ਸੀ, ਅੱਛਾ ਅੱਛਾ ਬੜਾ ਨਰੋਇਆ ਜਵਾਨ। ਤੇ ਹੁਣ ਇਹ ਇੱਕ ਮੇਰੇ ਯਾਦ ਉਸਤਾਦ ਆ ਕਹਿੰਦੇ ਯਾਰ ਇੱਕ ਬਾਬਾ ਹੈ 29 ਵਿੱਚ, ਬਾਬੇ ਹਸਣੇ ਨੇ ਮੁੰਡਾ ਇੱਕ, ਯਾਨੀ ਇੱਕ ਚਵਾਨੀ ਰਹਿ ਗਈ ਸਾਡੇ ਵੱਲ ਦੀ। 5 ਭਾਈ ਸੀ, 4 ਫੌਤ ਹੋ ਗਏ, ਇੱਕ ਮੈਂ ਰਹਿ ਗਿਆ। ਅੱਛਾ ਤੂੰ ਮੈਂ ਹੱਸਦਾ ਉਹਨਾਂ ਆਪਦੇ ਬੇਟਾ ਨੂੰ ਵੀ ਇੱਕ ਚਵਾਨੀ ਰਹਿ ਗਈ ਤੁਹਾਡੇ ਦਾਦੇ ਦੀ। ਹਾਏ ਤੇ ਜਿੱਦਣ ਮੈਨੂੰ ਕਬਰਾਂ 'ਚ ਰੱਖਿਆ ਤੁਸੀਂ ਹੱਲ ਪੰਜਾਲੀ ਪਾੜ ਲੈਣੇ, ਹਾਂ ਬੁਲਦ ਵੇਚ ਲੈਣੇ, ਜਿਹੜੇ ਲੋਹੇ ਦਾ ਸਮਾਨ ਦੇ ਪਿਆਲੀਆਂ ਲੈ ਲੈਣੀਆਂ, ਚਵਾਨੀ ਖਤਮ ਹੋ ਜਾਣੀ। ਹਾਏ ਇਹ ਸਾਡਾ ਇੱਕ ਨਾਂਧਾਰੀ ਆ ਹਾਂ ਹਾਂ ਕਿ ਇੱਕ ਬਾਬੇ ਹਸਣੇ ਦਾ ਪੁੱਤਰ ਜਿਹੜਾ ਅਜੇ ਹਲ ਬੰਦਾ ਹੈ, ਵਾਹ। ਅਜੇ ਉਹ ਸਾਡੇ ਵੱਲ ਦਾ ਨਾਂਧਾਰੀ। ਤੇ ਕਿੰਨੀ ਦੇਰ 'ਚ ਤੁਸੀਂ ਇਹ ਜਿਹੜਾ ਇੱਕ ਕਿੱਲਾ ਹੈ ਹਾਂਜੀ ਉਹ ਜੇ ਸਵੇਰ ਤੁਸੀਂ ਲੱਗ ਜਾਓ ਤੇ ਕਿੰਨੀ ਦੇਰ 'ਚ ਵਾਹ ਲੈਂਦੇ ਹੋ? ਕਿੱਲਾ ਜੀ ਦਾੰਦ ਚੰਗੇ ਹੋਣ ਹੂੰ ਤੇ 2.5 ਘੰਟਿਆਂ 'ਚ, ਵਾਹ ਬਹੁਤ ਬਿਹਤਰੀਨ ਹੈ। ਤੇ ਥੋੜੇ ਜਿਹੇ ਹੌਲੇ ਹੋਣ, ਕਮਜ਼ੋਰ ਹੋਣ ਤੇ 3 ਘੰਟੇ ਲੱਗ ਗਏ, 2.5 ਘੰਟੇ 'ਚ ਵਾਹ ਕੇ ਪਰਾਂ। ਵਾਹ ਜੀ ਵਾਹ, ਵਾਹ ਜੀ। ਇੱਕ ਪਾਣੀ ਦਿੰਦੀ ਰਹਿ ਗਈ, ਚੰਬੇ ਦੇ ਫੁੱਲ ਨੂੰ। ਹਾਂ ਇੱਕ ਗੱਲ ਤੋਂ ਅਬਲੀਸ ਭੁੱਲਿਆ, ਪਛਤਾਉਂਦਾ ਰਿਹਾ ਪਿਛਲੀ ਭੁੱਲ ਨੂੰ। 1,24,000 ਪਕੰਬਰ ਹੋਇਆ, ਨਹੀਂ ਰਲਿਆ ਨਵੀ ਦੇ ਤੁਲ ਨੂੰ। ਵਾਹ ਸਭ ਚੀਜ਼ਾਂ ਜਾਗੇ ਅੰਦਰ ਲੱਭ ਜਾਂਦੀਆਂ, ਅੱਲਾ ਦੀ ਸਹੁੰ ਭਾਈ ਨਹੀਂ ਲੱਭਦੇ ਹੋਏ ਮੁੱਲ ਨੂੰ। ਵਾਹ ਵਾਹ ਆ ਕਦੇ ਯਾਦ ਕਰੇਗਾ ਤੈਨੂੰ ਕੋਈ ਮਿਸਰਾ ਨਾ ਦੱਸੇਗਾ, ਕੋਈ ਸੈਯਦ ਦੱਸੇਗਾ। ਵਾਹ 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 ਬਹੁਤ ਸੋਹਣਾ ਸ਼ੇਰ ਸੁਣਾਇਆ, ਬਹੁਤ ਸੋਹਣਾ ਸ਼ੇਰ ਸੁਣਾਇਆ ਜੀ। ਨਾਮ ਲੱਖ ਕਰੋੜਾਂ ਇਬਾਦ ਤਰੋੜ ਬੈਠਾ, ਇੱਕ ਮੈਂ ਦਾ ਲਫ਼ਜ਼ ਜਗਾ ਰਿਆਈ, ਜਿਹੜਾ ਚੁੱਕ ਰਿਆ ਸੋਇਓ ਫਲ ਰਿਆ, ਪਰ ਖੁਦੀ ਵਾਲੇ ਨੇ ਕੰਮ ਵਗਾੜ ਆਈ। ਇੱਕ ਨਾਥੀ ਹੋ ਫਨਾ ਗਿਆ, ਤੇ ਰੱਬ ਸੱਚਨ ਜਦੋਂ ਦਰਕਾਰ ਆਈ। ਵਾਹ ਜੀ ਵਾਹ ਜੀ, ਮੈਂ ਕਹਿੰਦਾ ਚੱਸ ਆ ਗਈ ਬਜ਼ੁਰਗੋ, ਬਹੁਤ ਮਜ਼ੇਦਾਰ, ਬਹੁਤ ਬਿਹਤਰੀਨ। ਰੱਬ ਤੁਹਾਡੀ ਹਯਾਤੀ ਕਰੇ ਔਰ ਤੁਹਾਨੂੰ, ਤੁਹਾਡੇ ਜੇ ਲੋਕਾਂ ਨੂੰ ਸਾਡੇ ਦਰਮਿਆਨ ਹਮੇਸ਼ ਤੱਕ ਰੱਖੇ। ਕਿਉਂ ਜੇ ਤੁਹਾਡੇ ਵਰਗੇ ਜਿਹੜੇ ਲੋਕ ਨੇ ਨਾ, ਉਹ ਸਾਡੀ ਰੌਣਕ ਨੇ, ਸਾਡਾ ਅਸਾਸਾ ਨੇ। ਬਹੁਤ ਘੱਟ ਲੋਕ ਜਿਹੜੇ ਨੇ ਨਾ ਉਹ ਹੁਣ ਰਹਿ ਗਏ ਨੇ, ਜਿਹੜੇ ਮਿਹਨਤ ਕਰਨਾ ਚਾਹੁੰਦੇ ਨੇ, ਜਿਹੜੇ ਆ ਚਾਹੁੰਦੇ ਨੇ ਕਿ ਅਸੀਂ ਆਪਦੀ ਖੂਨ ਪਸੀਨੇ ਦੀ ਕਮਾਈ ਦੇ ਨਾਲ ਬਾਲਾਂ ਨੂੰ ਪਾਲੀਏ, ਤੇ ਤਾਂ ਜੇ ਸਾਡੀ ਅਗਲੀ ਨਸਲ ਜਿਹੜੀ ਹੈ ਉਹ ਸੁਚੱਜੀ ਹੋਵੇ। ਬਹੁਤ ਘੱਟ ਲੋਕ ਐਸੇ ਰਹਿ ਗਏ ਨੇ। ਤੁਸੀਂ ਅੱਜ ਵੀ ਬਹੁਤ ਮਿਹਨਤ ਕਰਦੇ ਹੋ, ਜੋਗਾਂ ਦੇ ਨਾਲ ਹਲ ਵਾਹੁੰਦੇ ਹੋ, ਲੋਕਾਂ ਦੀਆਂ ਪੈਲੀਆਂ 'ਚ ਵੀ, ਆਪਣੀਆਂ 'ਚ ਵੀ। ਤੇ ਆਹ ਜਿਹੜਾ ਕਿਸਾਨੀ ਮੁੜਕਾ ਹੈ ਨਾ, ਇਹਦੇ 'ਚ ਬੜੀ ਤਾਕਤ ਹੈ। ਆਹ ਕੋਈ ਮਾਮੂਲੀ ਗੱਲ ਨਹੀਂ ਹੈ। ਕਿਸਾਨ ਜਿਹੜਾ ਹੈ ਉਹ ਸਾਡੇ ਪੰਜਾਬ ਦੀ ਸ਼ਾਨ ਹੈ। ਕਿਸਾਨ ਨਾ ਹੋਵੇ ਤੇ ਸਾਡਾ ਪੰਜਾਬ ਤੇ ਕੁਝ ਵੀ ਨਹੀਂ। ਇੱਥੇ ਤੇ ਆ ਤੇ ਟੀਲੇ ਹੋਣ ਤੇ ਰੂੜੀਆਂ ਹੋਣ, ਹੋਰ ਕੋਈ ਸ਼ੈ ਨਾ ਹੋਵੇ, ਬੰਜਰ ਹੋ ਜਾਣ ਜ਼ਮੀਨਾਂ। ਜਿਹੜੀਆਂ ਜ਼ਮੀਨਾਂ ਦੇ ਸੀਨੇ 'ਚ ਹਲਵਾ ਕੇ ਤੁਸੀਂ ਆ ਉਗਾਉਂਦੇ ਹੋ ਨਾ ਫਸਲਾਂ ਨੂੰ, ਤੁਸੀਂ ਨਾ ਹੋਵੋ ਤੇ ਯਕੀਨ ਕਰੋ ਕਿ ਜਿਹੜੀ ਬਹੁਤ ਸਾਰੀ ਦੁਨੀਆ ਜਿਹੜੀ ਹੈ ਉਹ ਭੁੱਖੀ ਮਰੇ। ਤੁਸੀਂ ਉਗਾਉਣਾ ਹੈ, ਤੁਸੀਂ ਮਿਹਨਤ ਕਰਨੀ ਹੈ, ਤੇ ਫਿਰ ਸ਼ਹਿਰਾਂ ਤੱਕ ਪਹੁੰਚਣਾ ਹੈ, ਜਿਹੜੇ ਜ਼ਮੀਨਾਂ ਨਹੀਂ ਵਾਹੁੰਦੇ ਉਹਨਾਂ ਤੱਕ ਪਹੁੰਚਣਾ ਹੈ। ਜ਼ਿਮੀਦਾਰ ਦਾ ਹੁਣ ਹਕੂਮਤ ਨੂੰ ਕਦਰ ਨਹੀਂ। ਹਾਂ, ਹਕੂਮਤ ਨੂੰ ਕਦਰ। ਅੱਲਾ ਕਰੇ ਜੀ ਹਕੂਮਤ ਤੱਕ ਵੀ ਇਹ ਗੱਲ ਪਹੁੰਚੇ ਤੇ ਹਕੂਮਤ ਜਿਹੜੀ ਆ ਤੁਹਾਡੀ ਮਦਦ ਕਰੇ ਤੇ ਤੁਹਾਨੂੰ ਵੀ ਕੋਈ ਸੁੱਖ ਦਾ ਸਾਹ ਆਵੇ। ਸਾਡੀ ਤੁਹਾਡੇ ਲਈ ਢੇਰ ਸਾਰੀ ਦੁਆ ਹੈ ਜੀ ਕਿ ਸੋਹਣਾ ਸਹੀ ਤੁਹਾਨੂੰ ਕਾਮਯਾਬ ਕਰੇ, ਤੁਹਾਨੂੰ ਆਪਣੇ ਬੱਚਿਆਂ ਦੇ ਤੇ ਸਾਡੇ ਸਿਰਾਂ ਤੇ ਹਮੇਸ਼ਾ ਸਲਾਮਤ ਰੱਖੇ, ਤੁਹਾਡੇ ਜੇ ਲੋਕ ਹਮੇਸ਼ਾ ਲਈ ਜ਼ਿੰਦਾ ਰਹਿਣ। ਇਨਸਾਨ ਜਿਹੜਾ ਨਾ, ਇਨਸਾਨ ਤੇ ਮਰ ਜਾਂਦਾ, ਪੈਗੰਬਰ ਆਏ, ਵਲੀ ਆਏ ਤੇ ਸਹਾਬਾ, ਸਾਰੇ ਲੋਕਾਂ ਨੇ ਮਰ ਜਾਣਾ ਹੈ,
ਪਰ ਜਿਹੜਾ ਨਾਮ ਹੈ ਨਾ ਬਿਲਕੁਲ ਉਹ ਹਮੇਸ਼ਾ ਜ਼ਿੰਦਾ ਰਹਿੰਦਾ ਹੈ। ਜੀ ਹਾਂ ਤੁਹਾਡੇ ਵਾਲਦ ਦਾ ਨਾਮ ਅਗਰ ਅੱਜ ਵੀ ਕੋਈ ਲੈਂਦਾ ਹੈ ਨਾ, ਬਿਲਕੁਲ ਉਹ ਕਹਿੰਦਾ ਹੈ ਕਿ ਕੀ ਨਾਮ ਤੁਹਾਡੇ ਵਾਲਦ ਦਾ? ਹਸਨ ਮੁਹੰਮਦ ਹਸਨ ਮੁਹੰਮਦ। ਉਹ ਅੱਜ ਵੀ ਕਹਿੰਦੇ ਨੇ ਕਿ ਹਸਨਾ ਨਹੀਂ ਹੈਗਾ ਜਿਹੜਾ ਧੂੜ ਪੱਟ ਦੇਵੇ, ਜੀ ਹਾਂ ਤੇ ਉਹ ਉਹਦੇ ਕੰਮ ਦੀ ਵਜ੍ਹਾ ਤੋਂ ਉਹਦਾ ਨਾਮ ਜ਼ਿੰਦਾ ਹੈ। ਬਿਲਕੁਲ ਬਿਲਕੁਲ ਕੱਲ ਨੂੰ ਅਗਰ ਤੁਸੀਂ ਨਹੀਂ ਹੋਵੋਗੇ, ਤੁਹਾਡੇ ਕੰਮ ਦੀ ਵਜ੍ਹਾ ਤੋਂ ਤੁਹਾਨੂੰ ਯਾਦ ਕੀਤਾ ਜਾਏਗਾ ਹਾਂ ਜੀ ਕਿ ਯਾਰ ਉਹ ਫਲਾਣਾ ਬੰਦਾ ਜਿਹੜਾ ਨਾ ਹਸਨ ਦਾ ਪੁੱਤਰ, ਹਾਂ ਜੀ, ਉਹ ਬਹੁਤ ਕਾਮਾ ਸੀ, ਬਿਲਕੁਲ ਬਹੁਤ ਕੰਮ ਕਰਨ ਵਾਲਾ ਬੰਦਾ ਸੀ। ਤੇ ਜੇ ਐਦਾਂ ਹੀ ਅਸੀਂ ਆ, ਅਸੀਂ ਕਿਹੜਾ ਕੋਈ ਰੱਬ ਕੋਲੋਂ ਸਟਾਮ ਲਿਖਵਾ ਕੇ ਆਏ ਆ? ਬਿਲਕੁਲ ਅਸੀਂ ਅਗਰ ਕੱਲ ਨੂੰ ਨਹੀਂ ਆਵਾਂਗੇ ਤੇ ਜੋ ਅਸੀਂ ਕੁਝ ਚੰਗਾ ਕੀਤਾ ਹੋਏਗਾ, ਇੱਕ ਜਿਹੜਾ ਬੀਜਿਆ ਹੋਏਗਾ ਨਾ ਅਸੀਂ, ਕੱਲ ਨੂੰ ਇੱਕ ਦਰਖਤ ਬਣੇਗਾ, ਉਹਦੀ ਛਾਂ ਥੱਲੇ ਲੋਕ ਬੈਠਣਗੇ, ਜੀ ਸਾਨੂੰ ਚੰਗੇ ਲਫ਼ਜ਼ਾਂ ਨਾਲ ਯਾਦ ਕਰਨਗੇ। ਬਿਲਕੁਲ। ਤੇ ਜੇ ਅਸੀਂ ਆਪਦੀ ਹਯਾਤੀ ਐਦਾਂ ਹੀ ਗੁਜ਼ਾਰ ਦਿੱਤੀ ਕਿ ਬਸ ਆਏ ਆ, ਖਾਦਾ ਪੀਤਾ ਹੈ, ਦੁਨੀਆ ਤੇ ਗੁਨਾਹ ਵਾਲੀ ਜ਼ਿੰਦਗੀ ਗੁਜ਼ਾਰੀ ਹੈ ਤੇ ਲੰਘ ਗਏ ਆ, ਫਿਰ ਕਿਸੇ ਨੇ ਯਾਦ ਕੋਈ ਨਹੀਂ ਹਾਂ ਕਰਨਾ। ਜੀ ਬਹੁਤ ਮਜ਼ਾ ਆਇਆ ਜੀ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਮਿਲ ਕੇ, ਤੁਹਾਡੇ ਨਾਲ ਤੁਹਾਡਾ ਕੰਮ ਵੇਖ ਕੇ ਬਹੁਤ ਚੰਗਾ ਲੱਗਾ। ਆਪਣਾ ਬਹੁਤ ਜ਼ਿਆਦਾ ਖਿਆਲ ਰੱਖਿਆ ਜੀ। ਲਓ ਜੀ, ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਉਂਦੇ ਆ, ਤੇ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਲਾਜ਼ਮੀ ਤੌਰ ਤੇ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਅੱਜ ਦੀ ਕਿਵੇਂ ਦੀ ਲੱਗੀ ਹੈ। ਉਹਦੇ ਨਾਲ ਆ ਹੁੰਦਾ ਹੈ ਕਿ ਸਾਨੂੰ ਪਤਾ ਲੱਗਦਾ ਹੈ ਕਿ ਸਾਡਾ ਕੰਮ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਹੈ। ਜੇ ਤੁਸੀਂ ਕੁਝ ਹੋਰ ਵੇਖਣਾ ਚਾਹੁੰਦੇ ਹੋ ਪੰਜਾਬ ਦੇ ਬਾਰੇ, ਸਾਨੂੰ ਜ਼ਰੂਰ ਦੱਸਿਆ ਕਰੋ। ਆਪਣੀ ਸੁਜੈਸ਼ਨ ਜਿਹੜੀ ਹੈ ਸਾਨੂੰ ਜ਼ਰੂਰ ਦਿਆ ਕਰੋ, ਤਾਂ ਜੇ ਅਸੀਂ ਆਪਦੇ ਪੰਜਾਬ ਨੂੰ, ਅਸੀਂ ਪੰਜਾਬੀ ਨੂੰ ਤੇ ਪੰਜਾਬੀਅਤ ਨੂੰ ਹਮੇਸ਼ ਤੱਕ ਜ਼ਿੰਦਾ ਰੱਖ ਸਕੀਏ। ਇਹਦੇ ਵਾਸਤੇ ਸਾਡੀ ਕੋਸ਼ਿਸ਼ ਹੈ। ਇਹਦੇ ਨਾਲ ਹੀ ਜੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਉਂਦੇ ਆ। ਆਪਣਾ ਤੇ ਆਪਣੇ ਦਾ ਰੱਖਿਆ ਜੀ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰਾਖਾ।